ਇਹ ਤਾਂ ਇੱਕਦਮ ਕਿਊਬਾ ਵੱਲ ਜਾ ਕੇ ਈਰਾਨ ਵੱਲ ਨਾ ਹੁੰਦਾ ਤੇ ਗੱਲ ਡਿਫਰੈਂਟ ਹੋਣੀ ਸੀ। ਹੁਣ ਈਰਾਨ ਨੇ ਅਮਰੀਕਾ ਦੇ ਸਟੇਚਰ ਨੂੰ, ਉਸ ਦੇ ਦਬਕੇ ਨੂੰ, ਉਸ ਦੇ ਰੁਤਬੇ ਨੂੰ ਥੱਲੇ ਲਿਆਂਦਾ ਹੈ। ਪ੍ਰੈਜ਼ੀਡੈਂਟ ਟਰੰਪ ਕੋਵਿਡ ਕਹਿੰਦੇ ਨੇ ਨੈਟੋ ਨੂੰ, ਉਹਨਾਂ ਨੂੰ ਜਿਹੜਾ ਪੇਪਰ ਟਾਈਗਰ ਕਹਿੰਦੇ ਨੇ, ਉਹਦੇ ਜੋ ਕਹਿੰਦੇ ਨੇ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ, ਸਾਡੇ ਕੋਲ ਆਪਣਾ ਆਇਲ ਹੈ, ਆਪਣਾ ਪਾਰਟ ਹੈ, ਸਾਡੇ ਤੋਂ ਖਰੀਦ ਲਓ। ਹੁਣ ਤੁਸੀਂ ਦੇਖੋ ਤੁਸੀਂ ਖਿਲਾਣਾ ਹੈ ਕਿ ਨਹੀਂ। ਫੈਕਚੁਅਲ ਫੈਕਟ ਨਹੀਂ ਹੈ, ਅਮਰੀਕਾ 'ਚ ਵੀ ਜਿਹੜੇ ਫਰਟੀਲਾਈਜ਼ਰ ਆਉਂਦੇ ਨੇ ਉਹ ਉਸੇ ਹੀ ਬੈਲਟ 'ਚੋਂ ਨਿਕਲਦੇ ਨੇ, ਸਟੇਟ ਆਫ ਹਾਰਮੂਜ਼ 'ਚੋਂ। ਜੇ ਅਮਰੀਕਾ ਦਾ ਸਭ ਕੁਝ ਆਪਣੇ ਤੇ ਡਿਪੈਂਡੈਂਟ ਹੁੰਦਾ ਤੇ $4 ਗੈਲਨ ਨੂੰ ਜਿਹੜਾ ਤੇਲ ਕ੍ਰਾਸ ਨਾ ਕਰਦਾ। ਯੂਰਪ ਜਿਹੜਾ ਹੈ ਉਹ ਵੀ ਤਾਕਤ ਦੇ ਬਲਬੂਤੇ ਸਟੇਟ ਆਫ ਹਾਰਮੂਜ਼ ਨੂੰ ਨਹੀਂ ਖਿਲਾ ਸਕਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹੁਣ ਜਿੱਥੇ ਜੰਗ ਪਹੁੰਚਦੀ ਆ, ਦੋਵੇਂ ਮੁਲਕ ਜਿਹੜੇ ਆ ਆਪੋ ਆਪਣੇ ਵਸੀਲਿਆਂ ਦੇ ਨਾਲ, ਬਲਕਿ ਇਜ਼ਰਾਈਲ ਵੀ ਸ਼ਾਮਲ ਆ, ਹੋਰ ਕਈ ਰੀਜਨਲ ਤਾਕਤਾਂ ਵੀ ਜਿਹੜੀਆਂ ਨੇ ਹੁਣ ਇਸ ਕੰਫਲਿਕਟ ਦੇ ਵਿੱਚ ਸ਼ਾਮਲ ਹੋ ਗਈਆਂ ਆ, ਉਹ ਲੜ ਰਹੇ ਆ। ਤੇ ਜਿਹੜਾ ਐਗਜ਼ਿਟ ਸਟ੍ਰੈਟਜੀ ਆ, ਉੱਥੋਂ ਨਿਕਲਣ ਦੀ ਸਟ੍ਰੈਟਜੀ ਆ ਪ੍ਰੈਜ਼ੀਡੈਂਟ ਟਰੰਪ ਦੀ, ਉਹਦੇ ਬਾਰੇ ਵੱਖੋ ਵੱਖ ਰਾਵਾਂ ਸਾਹਮਣੇ ਆ ਰਹੀਆਂ ਆ। ਉਹਦੇ 'ਚ ਇੱਕ ਰਾਏ ਇਹ ਹੈ ਕਿ ਜਿਹੜਾ ਮਤਲਬ ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਟਾਈਮ ਮੈਗਜ਼ੀਨ ਦੇ ਹਵਾਲੇ ਦੇ ਨਾਲ ਇਰਾਨ ਦੀ ਤਾਰੀਫ ਵੀ ਕੀਤੀ ਆ, ਤੇ ਉੱਥੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਰਜੀਮ ਚੇਂਜ ਵੀ ਜਿਹੜੇ ਕੁਝ ਬੰਦੇ ਮਤਲਬ ਸੈਂਸੀਬਲ ਜਿਹਨਾਂ ਨੂੰ ਉਹ ਕਹਿ ਰਹੇ ਆ ਆਪਣੇ ਸ਼ਬਦਾਂ 'ਚ ਕਿ ਉਹ ਹੁਣ ਉੱਥੇ ਰਜੀਮ ਦੇ ਵਿੱਚ ਆਏ ਆ। ਪਰ ਨਾਲ ਦੀ ਨਾਲ ਜਿਹੜੇ ਅਲਾਈ ਸੀ ਅਮਰੀਕਾ ਦੇ, ਖਾਸ ਤੌਰ ਤੇ ਨਾਟੋ ਦੇ ਯੂਰੋਪੀਅਨ ਮੈਂਬਰਸ, ਉਹਨਾਂ ਦੇ ਬਾਰੇ ਜਿਹੜੀਆਂ ਟਿੱਪਣੀਆਂ ਪ੍ਰੈਜ਼ੀਡੈਂਟ ਟਰੰਪ ਦੀਆਂ ਰਹੀਆਂ, ਤੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਲਾਈਨ ਲਈ ਆ ਕਿ ਅਸੀਂ ਬੜਾ ਕੁਇਕਲੀ ਉੱਥੋਂ ਬਾਹਰ ਨਿਕਲ ਰਹੇ ਹਾਂ। ਤੇ ਜਿਹੜਾ ਸਟੇਟ ਆਫ ਹਾਰਮੂਜ਼ ਆ, ਉਹਦੇ ਤੇ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਕੋਲ ਆਪਣਾ ਤੇਲ ਆ, ਸਾਡੇ ਕੋਲ ਵੈਨੇਜ਼ੁਏਲਾ ਦਾ ਤੇਲ ਆ, ਤੇ ਜਿਹੜਾ ਜਿਨ੍ਹਾਂ ਨੂੰ ਲੋੜ ਆ ਉਹ ਹੁਣ ਆਪ ਖਿਲਾ ਲੈਣ ਜੇ ਉਹਨਾਂ ਦਾ ਜ਼ੋਰ ਚੱਲਦਾ ਹੈ। ਤੇ ਉਹ ਤੋਂ ਬਾਅਦ ਯੂਰੋਪੀਅਨ ਜਿਹੜੀਆਂ ਪਾਵਰਸ ਨੇ ਉਹਨਾਂ ਦੀ ਮੀਟਿੰਗ ਹੋਣੀ ਵੱਡੀ ਬ੍ਰਿਟੇਨ ਦੇ ਵਿੱਚ, ਤੇ ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਦਾ ਮੂਵ ਹੋਣਾ, ਜਿਹਦੇ 'ਚ ਜਿਹੜੀ ਮਿਲਟਰੀ ਮਾਈਟ ਨੂੰ ਯੂਜ਼ ਕਰਕੇ ਸਟੇਟ ਆਫ ਹਾਰਮੂਜ਼ ਖੋਲ੍ਹਣ ਦੀ ਗੱਲ ਚੱਲ ਰਹੀ ਆ। ਤੇ ਇਹ ਤੁਸੀਂ ਕੀ ਮਤਲਬ ਜਿਵੇਂ ਇਹ ਸਮਝਿਆ ਜਾ ਰਿਹਾ ਕਿ ਅਮਰੀਕਾ ਜਿਹੜਾ ਆ ਉਹਨੇ ਮਤਲਬ ਜਿਹੜੀ ਇਹ ਜੰਗ ਖਤਮ ਹੋਣ ਦਾ ਇਸ਼ਾਰਾ ਨਹੀਂ, ਇਹ ਜੰਗ ਦੇ ਹੋਰ ਵੱਡੇ ਫੈਲਾਅ ਦਾ ਇਸ਼ਾਰਾ ਹੈ, ਜਿਹਦੇ 'ਚ ਜਿਹੜਾ ਯੂਰਪ ਆ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਗੱਲਬਾਤ ਦੇ ਰਾਹੀਂ ਈਰਾਨ ਤੋਂ ਸਟੇਟ ਆਫ ਹਾਰਮੂਜ਼ ਖੁਲਵਾਉਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ, ਜਾਂ ਫਿਰ ਯੂਰਪ ਨੂੰ ਆਪਣੀ ਮਿਲਟਰੀ ਨੂੰ ਯੂਜ਼ ਕਰਨ ਦੀ ਉੱਥੇ ਜਿਹੜੀ ਲੋੜ ਆ ਉਹ ਪੈ ਸਕਦੀ ਹੈ? ਤੇ ਕੀ ਅਮਰੀਕਾ ਤੋਂ ਬਿਨਾਂ ਯੂਰਪ ਇਹ ਕਰਨ ਦੀ ਸਿਚੁਏਸ਼ਨ 'ਚ ਹੈ? ਦੇਖੋ, ਮੇਰਾ ਆਪਣਾ ਇਸ ਦੇ ਉੱਤੇ ਇਹ ਨਜ਼ਰੀਆ ਹੈ ਕਿ ਪਹਿਲੀ ਗੱਲ, ਜਿਹੜਾ ਅਸੀਂ ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ ਦੇ ਵੇਲੇ ਇੱਕ ਟਰਮ ਸੁਣ ਵੀ ਰਹੇ ਸੀ, ਅਸੀਂ ਵੀ ਇਸਤੇਮਾਲ ਕਰ ਰਹੇ ਸੀ, ਨਿਊ ਵਰਲਡ ਆਰਡਰ। ਸੋ ਜ਼ਾਹਰ ਹੈ ਵੀ ਇੱਕ ਗੱਲ ਸਪਸ਼ਟ ਸੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਸਟਰਕਚਰ ਸਾਹਮਣੇ ਆਇਆ ਸੀ ਯੂਨਾਈਟਿਡ ਨੇਸ਼ਨਸ ਦੇ ਤੌਰ ਦੇ ਉੱਤੇ, ਹਾਲਾਂਕਿ ਜੇ ਮੈਂ ਥੋੜਾ ਜਿਹਾ ਪਿਛੋਕੜ 'ਚ ਜਾਵਾਂ ਕਿ ਫਸਟ ਵਰਲਡ ਵਾਰ ਜਦੋਂ 1918 ਦੇ ਵਿੱਚ ਐਂਡ ਹੁੰਦੀ ਹੈ, ਤੇ ਉਦੋਂ ਵੀ ਕਿ ਦੁਬਾਰਾ ਕੋਈ ਵੱਡੀ ਜੰਗ ਨਾ ਹੋਏ, ਵੱਡੀਆਂ ਤਾਕਤਾਂ ਇਨਵੋਲਵ ਨਾ ਹੋਣ, ਉਦੋਂ ਲੀਗ ਆਫ ਨੇਸ਼ਨਸ ਨਾਂ ਦੀ ਇੱਕ ਜਥੇਬੰਦੀ ਹੋਣ ਦੇ ਵਿੱਚ ਆਈ ਸੀ। ਹਾਲਾਂਕਿ ਲੀਗ ਆਫ ਨੇਸ਼ਨਸ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਈ। ਇਹੀ ਕਾਰਨ ਸੀ ਕਿ ਫਿਰ ਦੂਸਰਾ ਸੰਸਾਰ ਜੰਗ 1939 ਦੇ ਵਿੱਚ ਸ਼ੁਰੂ ਹੋਇਆ, ਜਿਹੜਾ 1945 'ਚ ਖਤਮ ਹੋਇਆ। ਫਿਰ ਇਹ ਲੋੜ ਮਹਿਸੂਸ ਕੀਤੀ ਗਈ ਕਿ ਭਾਈ ਨਹੀਂ, ਕਿਉਂਕਿ ਦੋਨੋਂ ਵਰਲਡ ਵਾਰ ਜਿਹੜੀਆਂ ਨੇ ਉਹ ਯੂਰਪ ਦੇ ਹਵਾਲੇ ਨਾਲ ਹੀ ਹੋਈਆਂ। ਇਹ ਵੀ ਇੱਕ ਇਸ ਵਾਰ ਇੱਕ ਡਿਫਰੈਂਟ ਗੱਲ ਹੋਏਗੀ ਕਿ ਇਹ ਜਿਹੜੀ ਥਰਡ ਜਿਹੜਾ ਟਕਰਾਅ ਹੈ, ਜਿਹਦੇ 'ਚ ਕਿ ਵੱਡੀਆਂ ਤਾਕਤਾਂ ਕੁਝ ਪਛੇ ਪਰਦਾ ਨੇ, ਜਿਵੇਂ ਚਾਈਨਾ ਔਰ ਰਸ਼ੀਆ, ਅਮਰੀਕਾ ਸਿੱਧੇ ਤੌਰ ਤੇ, ਪਰ ਸਿੱਧੇ ਤੌਰ ਤੇ ਏਸ਼ੀਅਨ ਕੰਟਰੀ ਇਨਵੋਲਵ ਹੈ। ਇਹ ਪਹਿਲੀ ਵਾਰ ਹੋ ਰਿਹਾ 20ਵੀਂ ਸਦੀ ਤੋਂ ਬਾਅਦ 21ਵੀਂ ਸਦੀ ਦੇ ਵਿੱਚ।
ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨ ਜਿਹੜੀ ਹੋਂਦ ਚ ਆਈ, ਜਿਹਦੇ 193 ਮੁਲਕ ਅੱਜ ਮੈਂਬਰ ਨੇ, ਉਹ ਇਸ ਹੱਦ ਤੱਕ ਕਾਮਯਾਬ ਰਹੀ ਕਿ ਭਾਈ ਭਾਵੇਂ ਕੁਝ ਜਿਵੇਂ ਕੋਰੀਅਨ ਵਾਰ ਸੀ ਜਾਂ ਵੀਅਤਨਾਮ ਦੀ ਵਾਰ ਵੇਲੇ ਵੀ ਸਿਕਿਉਰਿਟੀ ਕਾਉਂਸਲ 'ਚ ਜਿਹੜਾ ਉਹ ਮਤੇ ਹੁੰਦੇ ਵੀ ਸੀ, ਲੇਕਿਨ ਅਮਰੀਕਾ ਨੇ ਪਹਿਲਾ ਜਿਹੜਾ ਬਿਲਕੁਲ ਇਗਨੋਰ ਕਰਨ ਦੀ ਸ਼ੁਰੂਆਤ ਉਹ ਕੋਈ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਨਹੀਂ ਹੋਈ। ਅਸੀਂ 2003 ਦੇ ਵਿੱਚ ਜਦੋਂ ਇਰਾਕ ਦਾ ਇਨਵੇਜਨ ਦੇਖਦੇ ਹਾਂ, ਜੂਨੀਅਰ ਬੁਸ਼ ਦੇ ਵੇਲੇ ਕੈਮੀਕਲ ਵੈਪਨਸ ਦੀ ਕਹਾਣੀ ਨੂੰ ਜੋੜ ਕੇ, ਉਦੋਂ ਕੋਈ UN ਸਿਕਿਉਰਿਟੀ ਕਾਉਂਸਲ ਜਾਂ ਕਿਸੇ ਦੀ ਸਹਿਮਤੀ ਨਹੀਂ ਸੀ। ਜਦੋਂ ਕਿ ਕੋਰੀਅਨ ਵਾਰ ਦੇ ਜਦੋਂ ਤੁਸੀਂ ਉਸ ਨੂੰ ਦੇਖੋਗੇ, ਹਾਲਾਂਕਿ ਉਹਦੇ 'ਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਾਰੇ ਗਏ, ਉਹਦੇ 'ਚ ਇੰਡੀਅਨ ਸੋਲਜਰ ਵੀ ਮਾਰੇ ਗਏ ਸੀ। ਉਹ ਅੰਡਰ ਦਾ UN ਆਸਪੀਸਿਸ ਫੌਜ ਭੇਜੀ ਗਈ ਸੀ। ਉਦੋਂ ਜਿਹੜਾ ਅੱਜ ਪੀਪਲ ਰਿਪਬਲਿਕ ਆਫ ਚਾਈਨਾ ਹੈ, ਇਹ ਬਿਲਕੁਲ ਅਨਟੱਚ ਸੀ, ਬਾਕੀ ਦੁਨੀਆ ਨਾਲੋਂ ਕੱਟ ਆਫ ਸੀ, ਇਹਨੂੰ ਕੋਈ ਰੈਕਗਨੀਸ਼ਨ ਨਹੀਂ ਸੀ। ਹੁਣ ਇਹ ਤਾਂ ਸੀ ਕਿ ਨਿਊ ਵਰਲਡ ਆਰਡਰ ਦੇ ਵਿੱਚ ਮੌਨਰੋ ਡਾਕਟਰੀਨ ਦਾ ਚਰਚਾ ਚੱਲ ਰਿਹਾ ਸੀ। ਮੌਨਰੋ ਅਮਰੀਕਨ ਪ੍ਰੈਜ਼ੀਡੈਂਟ ਹੋਏ ਨੇ 1821-22 ਦੇ ਪੀਰੀਅਡ 'ਚ, ਜਿਹਦੇ 'ਚ ਇਹ ਸੀ ਕਿ ਜਿਹੜਾ ਸਫੀਅਰ ਆਫ ਇਨਫਲੂਐਂਸ ਹੈ, ਜਿਵੇਂ ਵੈਸਟਰਨ ਹੈਮੀਸਫੀਅਰ ਹੈ, ਅਮਰੀਕਾ ਬੈਠਾ ਹੈ, ਉਹਦੇ 'ਚ ਕੋਈ ਇੰਟਰਫੀਅਰੈਂਸ ਬਾਕੀ ਨਾ ਕਰਨ, ਯੂਰਪ ਦੇ ਵਿੱਚ ਰਸ਼ੀਆ ਨੂੰ, ਸੋਵੀਅਤ ਯੂਨੀਅਨ ਨੂੰ ਛੱਡ ਦਿੱਤਾ ਜਾਏ, ਔਰ ਏਸ਼ੀਆ ਦੇ ਵਿੱਚ ਚਾਈਨਾ ਜਿਹੜਾ ਹੈ ਉਹ ਐਜ਼ ਏ ਸੁਪਰ ਪਾਵਰ ਔਰ ਬਾਕੀ ਸਾਰੇ ਸਬਆਰਡੀਨੇਟ ਸਟੇਟਸ। ਇਹ ਮੌਨਰੋ ਡਾਕਟਰੀਨ ਦਾ ਜੇ ਕਹਿਣਾ ਹੋਏ ਲੁਬੇ ਲਬਾਬ ਇਹ ਸੀ, ਔਰ ਕੰਮ ਉਸ ਪਾਸੇ ਵਾਲੀ ਹੋ ਰਿਹਾ ਸੀ। ਔਰ ਇਹਦੇ ਬਾਵਜੂਦ ਕਿ ਯੂਕਰੇਨ ਵਾਰ 4 ਸਾਲ ਤੋਂ ਚੱਲ ਰਹੀ ਹੈ, ਅਮਰੀਕਾ ਦੇ $2-3 ਟ੍ਰਿਲੀਅਨ ਲੱਗੇ ਹੋਏ ਨੇ, ਪਰ ਜੇ ਤੁਸੀਂ ਦੇਖੋ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਜਾਂ ਨੈਟੋ ਨੂੰ ਵੇਟੇਜ ਨਹੀਂ ਸੀ ਦੇ ਰਹੇ, ਉਹ ਰਸ਼ੀਆ ਨੂੰ ਵੇਟੇਜ ਦੇ ਰਹੇ ਸੀ। ਪੁਤਿਨ ਦੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਵੀ, ਉਹਨੂੰ ਸੱਦ ਕੇ ਇੱਥੇ ਅਲਾਸਕਾ ਦੇ ਵਿੱਚ ਮੀਟਿੰਗ ਕਰਨੀ, ਔਰ ਈਵਨ ਉਹਦੇ ਵੱਲੋਂ ਕੀਤੇ ਹਮਲਿਆਂ ਨੂੰ ਕੰਡੈਮ ਨਾ ਕਰਨਾ। ਸੋ ਪ੍ਰੈਜ਼ੀਡੈਂਟ ਟਰੰਪ ਵੀ ਆਲਮੋਸਟ ਉਸ ਲਾਈਨ ਤੇ ਸੋਚਦੇ ਸੀ ਜਿਹੜੀ ਮੌਨਰੋ ਡਾਕਟਰੀਨ ਦੀ ਲਾਈਨ ਸੀ। ਔਰ ਚਾਈਨਾ ਦੀ ਉਹਨਾਂ ਨੇ ਟ੍ਰਿਪ ਪਹਿਲਾਂ ਤੋਂ ਪਲਾਨ ਕੀਤੀ ਹੋਈ ਸੀ, ਜਿਹੜੀ ਕਿ ਹੁਣ ਅਗੇਨ ਪੋਸਟਪੋਨ ਕਰਕੇ ਮਈ ਤੇ ਚਲੀ ਗਈ ਹੈ। ਹੁਣ ਇਹ ਈਰਾਨ ਕ੍ਰਾਈਸਿਸ ਨੇ, ਵਰਲਡ ਆਰਡਰ ਤਾਂ ਨਵਾਂ ਬਣੇਗਾ ਹੀ ਬਣੇਗਾ, ਨਵੀਆਂ ਪਾਵਰਸ ਵੈਸਟ ਏਸ਼ੀਆ ਦੇ ਵਿੱਚ ਵੀ ਗਲੋਬਲੀ ਈਰਾਨ ਦੀ ਇੱਕ ਥਾਂ ਬਣੇਗੀ। ਪਰ ਅਨਫੋਰਚੂਨੇਟਲੀ ਅਮਰੀਕਾ ਦੇ ਐਂਗਲ ਤੋਂ, ਜਿਹੜੀ ਅਮਰੀਕਾ ਨੇ ਜਿਵੇਂ ਵੈਨਜ਼ੂਏਲਾ ਆਪਰੇਸ਼ਨ ਕੁਇਕਲੀ ਕੀਤਾ, ਇਹਦਾ ਮਤਲਬ ਇਹ ਕਿਉਂਕਿ ਵੈਨਜ਼ੂਏਲਾ ਰਸ਼ੀਆ ਦਾ ਬੜਾ ਕਰੀਬੀ ਮੁਲਕ ਸੀ, ਰਸ਼ੀਆ ਨੂੰ ਮੈਸੇਜ ਦੇ ਦਿੱਤਾ ਗਿਆ ਮੌਨਰੋ ਡਾਕਟਰੀਨ ਮੁਤਾਬਕ ਵੀ ਤੁਹਾਡੀ ਥਾਂ ਨਹੀਂ ਹੈ। ਹੁਣ ਕਿਊਬਾ ਵੱਲ ਜਾਣ ਦਾ ਵੀ ਜਿਹੜਾ ਐਲਾਨ ਵੀ ਕੀਤਾ ਹੋਇਆ, ਔਰ ਜੇ ਤਾਂ ਇੱਕਦਮ ਕਿਊਬਾ ਵੱਲ ਜਾ ਕੇ ਈਰਾਨ ਵੱਲ ਨਾ ਹੁੰਦਾ ਤਾਂ ਗੱਲ ਡਿਫਰੈਂਟ ਹੋਣੀ ਸੀ। ਹੁਣ ਈਰਾਨ ਨੇ ਅਮਰੀਕਾ ਦੇ ਸਟੇਚਰ ਨੂੰ, ਉਸ ਦੇ ਦਬਕੇ ਨੂੰ, ਉਸ ਦੇ ਰੁਤਬੇ ਨੂੰ ਥੱਲੇ ਲਿਆਂਦਾ ਹੈ। ਔਰ ਇਸ ਸਾਰੇ ਚੋਂ ਜਿਹੜੀ ਫਰਸਟ੍ਰੇਸ਼ਨ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਕੋਵਿਡ ਕਹਿੰਦੇ ਨੇ ਨੈਟੋ ਨੂੰ, ਉਹਨਾਂ ਨੂੰ ਜਿਹੜਾ ਪੇਪਰ ਟਾਈਗਰ ਕਹਿੰਦੇ ਨੇ, ਔਰ ਜਿਹੜਾ ਉਹਨਾਂ ਦਾ ਮੈਸੇਜ ਹੈ 19 ਮਿੰਟ ਦਾ ਮੁਲਕ ਵਾਸੀਆਂ ਦੇ ਨਾਂ, ਉਹਦੇ ਜੋ ਕਹਿੰਦੇ ਨੇ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ, ਸਾਡੇ ਕੋਲ ਆਪਣਾ ਆਇਲ ਹੈ, ਆਪਣਾ ਪਾਰਟ ਹੈ, ਸਾਡੇ ਤੋਂ ਖਰੀਦ ਲਓ। ਹੁਣ ਤੁਸੀਂ ਦੇਖੋ ਤੁਸੀਂ ਖਿਲਾਣਾ ਹੈ ਕਿ ਨਹੀਂ। ਹਾਲਾਂਕਿ ਫੈਕਚੁਅਲ ਫੈਕਟ ਨਹੀਂ ਹੈ, ਅਮਰੀਕਾ 'ਚ ਵੀ ਜਿਹੜੇ ਫਰਟੀਲਾਈਜ਼ਰ ਆਉਂਦੇ ਨੇ ਉਹ ਉਸੇ ਹੀ ਬੈਲਟ ਚੋਂ ਨਿਕਲਦੇ ਨੇ, ਸਟੇਟ ਆਫ ਹਾਰਮੂਜ਼ ਚੋਂ। ਜੇ ਅਮਰੀਕਾ ਦਾ ਸਭ ਕੁਝ ਆਪਣੇ ਤੇ ਡਿਪੈਂਡੈਂਟ ਹੁੰਦਾ ਤੇ $4 ਗੈਲਨ ਨੂੰ ਜਿਹੜਾ ਤੇਲ ਕ੍ਰਾਸ ਨਾ ਕਰਦਾ, ਕਿਉਂਕਿ ਬਹੁਤ ਸਾਰੀ ਡਿਪੈਂਡੈਂਸੀ ਹੈ। ਲੇਕਿਨ ਇੱਕ ਪਾਰਟ ਕਲੀਅਰ ਹੈ ਕਿ ਨੈਟੋ ਨੂੰ ਵੀ ਇਸ ਗੱਲ ਦੀ ਸਮਝ ਤਾਂ ਆ ਗਈ ਸੀ ਸੈਕੰਡ ਟਰਮ ਵੇਲੇ ਵੀ, ਕਿ ਪ੍ਰੈਜ਼ੀਡੈਂਟ ਟਰੰਪ ਦੀ ਈਵਨ ਫਸਟ ਟਰਮ ਵੇਲੇ ਵੀ, ਉਦੋਂ ਵੀ ਕੋਈ ਨੈਟੋ ਨੂੰ ਲੈ ਕੇ ਕਦੇ ਵੀ ਉਹ ਇਹਨਾਂ ਦਾ ਗੰਗ ਹੋ ਅਪਰੋਚ ਨਹੀਂ ਰਹੀ। ਪਰ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਯੂਰਪ ਜਿਹੜਾ ਹੈ ਉਹ ਵੀ ਤਾਕਤ ਦੇ ਬਲਬੂਤੇ ਸਟੇਟ ਆਫ ਹਾਰਮੂਜ਼ ਨੂੰ ਨਹੀਂ ਖਿਲਾ ਸਕਦਾ। ਚਾਈਨਾ ਰਸ਼ੀਆ ਇਨਵੋਲਵ ਹੋਣਗੇ, ਨੈਗੋਸ਼ੀਏਸ਼ਨ ਹੋਏਗੀ, ਔਰ ਚਾਈਨਾ ਜਿਹੜਾ ਆਪਣਾ ਕੇਸ ਪ੍ਰੈਜ਼ੈਂਟ ਕਰ ਰਹੀ ਹੈ ਕਿ ਜੇ ਸੁਏਜ਼ ਕੈਨਾਲ ਜਾਂ ਬਾਕੀ ਜਿਹੜੇ ਆਊਟਲੈਟ ਨੇ ਉਹ ਚਾਰਜ ਕਰਦੇ ਨੇ, ਅਸੀਂ ਚਾਰਜ ਕਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਨੈਗੋਸ਼ੀਏਸ਼ਨ ਹੀ ਅਲਟੀਮੇਟ ਸੋਲੂਸ਼ਨ ਹੋਏਗਾ। ਬਿਲਕੁਲ ਡਾਕਟਰ ਸਾਹਿਬ।